मेरे सज्जनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है मेजर अजीज भट्टी शहीद। इस दास्तान दी फरमाइश करदे ने धीर दे डोगरां तो महंगा भेडां वाला अलियास सोत्रा, वड्डियां मलियां तो सेठ अब्दुल हमीद, चौक मुंडा तो आशिक हुसैन गिल, शोरकोट तो चौधरी अरशद चट्ठा जट, चीचा वतनी तो मुहम्मद अकबर, सरगोदे तो राणा अयूब, कोट गुलाम मोहम्मद जैकबाबाद, सिंध तो शहराज अली जट ते लाला तुफैल, महला गरीबाबाद तो मियाँ अब्दुल सतार, जंडियाला शेर खान तो तारक महमूद खान, जंड अटक तो अजहर अवान, रसूलपुर जट्टां तो मीर अहमद जट, पिंड दादन खान तो मुहम्मद असगर, ओकाड़ा के पलाट तो ड्राइवर शान अली जोया ते फरमान अली, कराची तो मुहम्मद नदीम, फैसलाबाद तो रियाज अहमद, विहाड़ी तो चौधरी फयाज अहमद राजपूत, कदर शरीफ मंडी बहाउद्दीन तो मलक शोएब अंजम, 83 पुली दवाखड़ी टोबा टेक सिंह तो बाबा मुनीर अहमद शेख, ਚੱਕ नंबर 327 तो बाबा अमीर अली, चढ़दे पंजाब तो मोता सिंह सराय पंजाबी सथ UK, कुलविंदर सिंह सराय, भैन बलजिंदर कौर ते डॉक्टर निर्मल सिंह पंजाबी सथ लांबड़ा, फरिशन लाल तंजू आड़ती फाजिलका। ते मेरे सज्जनों, हुण आउने आ असीं अपनी अज दी दास्तान वाले। मेरे सज्जनों, पाकिस्तानी कौम बहादरां नाल भरी होई है ते पाक फौज दे जवान अपणियां जानां इस वतने अजीज़ तो कुर्बान करन लई हर वेले तैयार हुंदे ने। साडा रवायती दुश्मन भारत पाकिस्तान नाल लड़न लई तरह तरह दीयां स्कीमां बनाउंदा रहिंदा है। ਉਹ कोई ना कोई बहाना बना के पाकिस्तान ते हमला करन चढ़ दौड़दा है ते अगों मूँह दी खा के पिछां जांदा है। ਉਹਨੂੰ ਇਹ ਨਹੀਂ ਹਜੇ ਤੱਕ ਪਤਾ ਲੱਗ ਸਕਿਆ ਭਈ ਅਸੀਂ ਕਿਹੜੀ ਕੌਮ ਨਾਲ ਪੰਗਾ ਲੈ ਲੈਨੇ ਆ, ਜਿਹੜੀ ਕੌਮ ਮਰਨ ਤੋਂ ਕਦੀ ਨਹੀਂ ਡਰੀ ਤੇ ਮਾਰਨ ਦੀ ਕਿੰਨੀ ਜੁਰਤ ਰੱਖਦੀ ਏ। ਇਹੋ ਕੁਝ 1965 ਦੀ ਜੰਗ ਵੇਲੇ ਹੋਇਆ, ਜਦੋਂ ਭਾਰਤੀ ਫੌਜ ਦਾ ਖਿਆਲ ਸੀ ਅਸੀਂ ਦੁਪਹਿਰ ਦਾ ਖਾਣਾ ਲਾਹੌਰ ਜਾ ਕੇ ਖਾਵਾਂਗੇ। ਮੇਰੇ ਸੱਜਣੋ, ਮੈਨੂੰ ਇਹ ਸਮਝ ਨਹੀਂ ਆਉਂਦੀ ਭਈ ਭਾਰਤ ਵਿੱਚ ਇੰਨਾ ਹੀ ਕਾਲ ਪੈ ਗਿਆ ਏ, ਕਦੀ ਵਿਚਾਰੇ ਪਾਕਿਸਤਾਨ ਆ ਕੇ ਖਾਣਾ ਖਾਣ ਦਾ ਸੋਚਦੇ ਨੇ ਤੇ ਕਦੀ ਕਰੋੜਾਂ ਦੇ ਜਹਾਜ਼ ਦੇ ਬਦਲੇ ਸਿਰਫ ਇੱਕ ਚਾਹ ਦਾ ਕੱਪ ਪੀਣ ਪਾਕਿਸਤਾਨ ਆਉਂਦੇ ਨੇ। ਚਲੋ ਖੈਰ, ਸਾਨੂੰ ਚਾਹ ਪਿਉਣ ਵਿੱਚ ਕੋਈ ਮੁਜ਼ਾਇਕਾ ਨਹੀਂ, ਪਰ ਮੇਰੇ ਸੱਜਣੋ, ਇਹਨਾਂ ਵਿਚਾਰਿਆਂ ਨੂੰ ਏਡੀ ਮਹਿੰਗੀ ਚਾਹ ਪੀਣ ਦੀ ਕਿਹੜੀ ਜ਼ਰੂਰਤ ਏ। ਮੈਂ ਗੱਲ ਕਰ ਰਿਹਾ ਸਾਂ ਪਾਕਿਸਤਾਨ ਦੇ ਸਪੂਤ ਮੇਜਰ ਅਜ਼ੀਜ਼ ਭੱਟੀ ਸ਼ਹੀਦ ਦੀ, ਜਿਹੜੀ ਸਾਡੀ ਅੱਜ ਦੀ ਦਾਸਤਾਨ ਏ। ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। 1928 ਨੂੰ ਵਿੱਚ ਹਾਂਗ ਕਾਂਗ ਦੇ ਸ਼ਹਿਰ, ਪੱਟੀਆਂ ਦੇ ਕਰ ਕੀਤੀ ਮੇਰੇ ਸੋਹਣੇ ਰੱਬ ਨੇ ਖੈਰ। ਚੰਨ ਵੇੜੇ ਵਿੱਚ ਆਇਆ ਭਾਵੇਂ ਲੱਗੀ ਸੀ ਦੁਪਹਿਰ, ਬੱਚਾ ਇੱਕ ਜੀ ਪੈਦਾ ਹੋਇਆ ਕੋਈ ਸਨ ਆਪਣੇ ਗੈਰ। ਅਜ਼ੀਜ਼ ਭੱਟੀ ਜੀ ਨਾਮ ਤਰਾਇਆ ਮਾਂ ਆਖਦੀ ਚੰਨ, ਨੱਕ ਤਿੱਖਾ ਤੇ ਅੱਖਾਂ ਮੋਟੀਆਂ ਤਗੜਾ ਉਹਦਾ ਤਨ। ਬੱਬਰ ਸ਼ੇਰ ਦੀ ਤੱਕਣੀ ਉਹਦੀ ਖੁਸ਼ ਹੋਇਆ ਪਰਿਵਾਰ, ਫੁੱਲ ਖਿੜੇ ਜੀ ਬੇੜੇ ਦੇ ਵਿੱਚ ਆਈ ਅਜਬ ਬਹਾਰ। ਜਵਾਨ ਹੋਇਆ ਤੇ ਭਰਤੀ ਹੋਇਆ ਵਿੱਚ ਫੌਜ ਤੇ ਜਾ, ਘਰ ਦੇ ਵਿੱਚ ਖੁਸ਼ੀਆਂ ਆਈਆਂ ਕੀਤੇ ਉਹਨਾਂ ਚਾਅ। ਬਾਪ ਦਾ ਨਾਮ ਅਬਦੁੱਲਾ ਭੱਟੀ, ਗੱਲ ਮੈਂ ਯਾਰ ਸੁਣਾਵਾਂ, ਦੋ ਚਾਚੇ ਵੀ ਫੌਜੀ ਸਨ ਤੇ ਕੀਤੀ ਜਿੰਨਾ ਛਾਂ। 1946 ਨੂੰ ਉਹ ਇੰਡੀਆ ਦੇ ਵਿੱਚ ਆਇਆ, 1947 ਨੂੰ ਜੀ ਪਾਕਿਸਤਾਨ 'ਚ ਆਇਆ। ਏਅਰ ਫੋਰਸ ਵਿੱਚ ਭਰਤੀ ਹੋਇਆ ਬਣ ਕੇ ਕਾਨਪੁਰ, ਏਅਰ ਫੋਰਸ ਅਕੈਡਮੀ ਆਇਆ ਔਰ ਸਾਲਪੁਰ। ਅਜ਼ੀਜ਼ ਭੱਟੀ ਸ਼ਿਆਰਤ ਨਾਲੇ ਬੜਾ ਯਾਰ ਜ਼ਹੀਨ, ਉਹਦਾ ਖੁਦਮਾਤ ਸੀ ਉਹਨੂੰ ਨਾਲੇ ਯਾਰ ਯਕੀਨ। ਲੈਫਟੀਨੈਂਟ
ਲੈਫਟੀਨੈਂਟੋ ਬਣਿਆ ਯਾਰੋ 1952। ਕੈਪਟਨ ਫੌਜ ਦਾ ਬਣਿਆ ਸੀ ਉਹ 1953। ਮੇਰੇ ਸੱਜਣੋ 1956 ਨੂੰ ਅਜ਼ੀਜ਼ ਭੱਟੀ ਨੂੰ ਕੈਨੇਡੀਅਨ ਆਰਮੀ ਕਮਾਂਡ ਤੇ ਸਟਾਫ ਕਾਲਜ ਵਿੱਚ ਸ਼ਾਮਲ ਹੋਣ ਵਾਸਤੇ ਘੱਲਿਆ ਗਿਆ। 1960 ਨੂੰ ਅਜ਼ੀਜ਼ ਭੱਟੀ ਵਤਨ ਵਾਪਸ ਆ ਗਿਆ ਤੇ 17ਵੀਂ ਪੰਜਾਬ ਰੈਜੀਮੈਂਟ ਵਿੱਚ ਬਤੌਰ ਜਨਰਲ ਸਟਾਫ ਬਣੇ। 1962 ਨੂੰ ਇਹਨਾਂ ਦੀ ਤਰੱਕੀ ਹੋ ਗਈ ਤੇ ਉਹ ਮੇਜਰ ਬਣ ਗਏ। 1965 ਦੀ ਜੰਗ ਵਿੱਚ ਜਦੋਂ ਇੰਡੀਅਨ ਫੌਜ ਕਹਿੰਦੀ ਸੀ ਦੁਪਹਿਰ ਦਾ ਖਾਣਾ ਅਸੀਂ ਲਾਹੌਰ ਜਾ ਕੇ ਖਾਵਾਂਗੇ, ਬਰਕੀ ਬਾਰਡਰ ਤੇ ਇਹਨਾਂ ਦਾ ਟਾਕਰਾ ਅਜ਼ੀਜ਼ ਭੱਟੀ ਨਾਲ ਹੋ ਗਿਆ ਤੇ ਫਿਰ ਭੱਟੀਆਂ ਨੇ ਕਦੀ ਵੀ ਕੰਡ ਨਹੀਂ ਵਿਖਾਈ, ਭਾਵਾਂ ਉਹ ਦੁੱਲਾ ਭੱਟੀ ਹੋਵੇ ਤੇ ਭਾਵਾਂ ਅਜ਼ੀਜ਼ ਭੱਟੀ। ਸੀਨੇ ਤੇ ਗੋਲੀ ਖਾਣ ਨੂੰ ਤਰਜੀਹ ਦੇਣਗੇ, ਕਦੀ ਕੰਡ ਵਿਖਾ ਕੇ ਨਸਣਗੇ ਨਹੀਂ। ਇਸੇ ਤਰ੍ਹਾਂ ਹੀ ਅਜ਼ੀਜ਼ ਭੱਟੀ ਨੇ ਆਪਣਾ ਮੋਰਚਾ ਨਹੀਂ ਛੱਡਿਆ, ਭਾਵਾਂ ਸੀਨੇ ਵਿੱਚ ਬੰਬ ਖਾਦਾ। ਇਹ ਦਾਸਤਾਨ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਫੌਜ ਹਿੰਦ ਦੀ ਆਖਣ ਲੱਗੀ ਲਾਹੌਰ ਦਿਆਂਗੇ ਤਾਂ, ਦੁਪਹਿਰ ਦੀ ਰੋਟੀ ਖਾਣੀ ਅਸੀਂ ਵਿੱਚ ਲਾਹੌਰ ਦੇ ਜਾ। ਪੈ ਗਿਆ ਬਰਕੀ ਬਾਰਡਰ ਉੱਤੇ ਭੱਟੀ ਦੇ ਨਲਵਾ। ਭੱਟੀ ਆਖੇ ਦੁਸ਼ਮਣ ਜ਼ਰਾ ਅੱਗੇ ਵੱਧ ਕੇ ਆ। ਚੜ ਗਿਆ ਉੱਚੇ ਟਿੱਬੇ ਉੱਤੇ ਵੇਖੇ ਫੌਜ ਦੇ ਵੱਲ, ਕਹਿੰਦਾ ਆਪਣੀ ਫੌਜ ਨੂੰ ਭੱਟੀ ਲਾਓ ਇਹਨਾਂ ਦੀ ਖੱਲ। ਖੋਫਖਾਨੇ ਦੇ ਗੋਲੇ ਉਹਨੇ ਦੁਸ਼ਮਣ ਉੱਤੇ ਬਰਾਏ, ਡਰਦਾ ਦੁਸ਼ਮਣ ਪਿਛਾਂ ਨੂੰ ਭੱਜੇ ਵੱਲ ਲਾਹੌਰ ਨਾ ਆਏ। ਤੋਪਾਂ ਦੇ ਜੀ ਗੋਲੇ ਉਹਨੇ ਟੈਂਕਾਂ ਉੱਤੇ ਸਟਾਏ, ਸਮਝ ਨਾ ਆਵੇ ਹਿੰਦੂਆਂ ਨੂੰ ਇਹ ਗੋਲੇ ਕਿੱਥੋਂ ਆਏ। 6 ਦਿਨ ਤੇ ਰਾਤੀ ਸੁੱਤਾ ਨਾ ਜਵਾਨ, ਅਫਸਰ ਕਹਿੰਦਾ ਛੁੱਟੀ ਕਰਕੇ ਕਰ ਲੈ ਜ਼ਰਾ ਆਰਾਮ। ਕਹਿੰਦਾ ਉੱਥੇ ਭੱਟੀ ਯਾਰਾ ਸੋਨਾ ਇਹ ਹਰਾਮ, ਕਰਕੇ ਛੱਡਣਾ ਦੁਸ਼ਮਣ ਦਾ ਮੈਂ ਸੱਜਣੋ ਕਾਮ ਤਮਾਮ। BRB ਨਹਿਰ ਦੇ ਪੁੱਲ ਤੇ ਲਾਈ ਦੂਰਬੀਨ, ਆਖਣ ਲੱਗਾ ਇਹਨਾਂ ਦੀ ਮੈਂ ਵਜਾ ਕੇ ਛੱਡਣੀ ਬੀਨ। ਮੇਰੇ ਸੱਜਣੋ 6 ਦਿਨ ਤੇ 6 ਰਾਤਾਂ ਆਰਾਮ ਕੀਤਿਓਂ ਬਗੈਰ ਉਹ ਕੱਲਾ ਸ਼ੇਰ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ। ਮਗਰੋਂ ਉਹਦੀ ਮਦਦ ਲਈ ਕੋਈ ਫੌਜੀ ਦਸਤਾ ਨਾ ਆਇਆ। ਉਹ ਕੱਲਾ ਸ਼ੇਰ ਗਿੱਦੜਾਂ ਦੇ ਝੁੰਡ ਤੇ ਵਾਰ ਕਰਦਾ ਰਿਹਾ। ਹਿੰਦੂ ਫੌਜ ਹੈਰਾਨ ਸੀ ਵੀ ਪਾਕਿਸਤਾਨ ਦੀ ਫੌਜ ਸਾਡੀ ਹਰਕਤ ਨੂੰ ਕਿਵੇਂ ਜਾਣਦੀ ਏ ਤੇ ਉਹਨੂੰ ਕਿਵੇਂ ਸਾਡੀ ਹਰਕਤ ਦਾ ਪਤਾ ਲੱਗਦਾ ਏ। ਉਹਨਾਂ ਦੇ ਗੋਲੇ ਸਾਡੇ ਟੈਂਕਾਂ ਨੂੰ ਕਿਵੇਂ ਤਬਾਹ ਕਰਦੇ ਨੇ। ਉਹਨਾਂ ਦੇ ਇੱਕ ਫੌਜੀ ਅਫਸਰ ਨੇ ਦੂਰਬੀਨ ਰਾਹੀਂ ਵੇਖਿਆ ਤੇ ਆਖਿਆ ਕੋਈ ਜਵਾਨ ਨਹਿਰ ਦੇ ਪੁਲ ਤੇ ਖਲੋਤਾ ਏ ਜਿਹੜਾ ਆਪਣੀ ਫੌਜ ਨੂੰ ਕਮਾਂਡ ਕਰ ਰਿਹਾ ਏ। ਉਹ ਆਪਣੇ ਫੌਜੀਆਂ ਨੂੰ ਕੀ ਕਹਿੰਦਾ ਏ ਸਾਦਕ ਭੱਟੀ ਗਾ ਕੇ ਸੁਣਾ ਰਹੇ। ਇੱਕ ਜਵਾਨ ਖਲੋਤਾ ਪੁਲ ਤੇ ਤੱਕੇ ਹਰਕਤ ਸਾਡੀ, ਲੱਗਦਾ ਕੋਈ ਮੇਜਰ ਬੰਦਾ ਕਰੇ ਕਮਾਂਡੋ ਡਾਡੀ। ਓਏ ਸਾਡੇ ਟੈਂਕ ਉਡਾਂਦਾ ਦੱਸਦਾ ਯਾਰ ਨਿਸ਼ਾਨੇ, ਸਾਡੇ ਉੱਤੇ ਮਾਰਨ ਦੇ ਲਈ ਪਾਂਦਾ ਤੀਰ ਕਮਾਨੇ। ਜੇ ਨਾ ਮਰਿਆ ਸਾਡੇ ਕੋਲੋਂ ਕਰੇਗਾ ਬਹੁਤ ਤਬਾਈ, ਪਾ ਦੇਵੇਗਾ ਸਾਡੇ ਗਲ ਵਿੱਚ ਮੌਤ ਦੀ ਯਾਰੋ ਪਾਈ। ਉਹਨੂੰ ਮਾਰੋ ਤੋਪ ਦਾ ਗੋਲਾ ਜੇਕਰ ਹੋਵੇ ਸ਼ਹੀਦ, ਨੀਤਾ ਸਾਡੀ ਫੌਜ ਦਾ ਨੁਕਸਾਨ ਕਰੂ ਸ਼ਾਦੀਦ। ਕਾਫਰਾ ਰੱਖ ਨਿਸ਼ਾਨਾ ਉਹਦਾ ਗੋਲਾ ਯਾਰ ਵਗਾਇਆ, ਕਿਹੜਾ ਜਵਾਨ ਉਹ ਟਿੱਬੇ ਉੱਤੇ ਉਹਦੇ ਵੱਲੋਂ ਆਇਆ। ਖਾਦਾ ਸੀਨੇ ਦੇ ਵਿੱਚ ਗੋਲਾ ਹੋਇਆ ਉਹ ਸ਼ਹੀਦ,
ਦੁਸ਼ਮਣ ਤੇ ਉਸ ਕੀਤੇ ਸਾਰੇ ਹਮਲੇ ਯਾਰ ਸ਼ਦੀਦ। ਜਾਨ ਦਿੱਤੀ ਉਸ ਹੱਕ ਦੀ ਰਾਹ ਤੇ ਰੁਤਬਾ ਉੱਚਾ ਪਾਇਆ। ਖਾਣਾ ਖਾਣੋਂ ਦੁਸ਼ਮਣ ਯਾਰੋ ਲਾਹੌਰ ਅੰਦਰ ਨਾ ਆਇਆ। ਕੱਲਾ ਸ਼ੇਰ ਤੇ ਫੌਜ ਹਜ਼ਾਰਾਂ ਅੱਗੇ ਉਸਨੇ ਲਾਈ। ਮਾਰੇ ਉਹਨੇ ਹਿੰਦੂ ਯਾਰੋ ਮਚ ਗਈ ਫੇਰ ਦੁਹਾਈ। ਮੇਰੇ ਸੱਜਣੋਂ, ਮੇਜਰ ਅਜ਼ੀਜ਼ ਭੱਟੀ ਸ਼ਹੀਦ ਹੋ ਗਿਆ, ਪਰ ਉਹਨੇ ਦੁਸ਼ਮਣਾਂ ਨੂੰ BRB ਨਹਿਰ ਨਾ ਟੱਪਣ ਦਿੱਤੀ। ਸੱਚ ਸਿਆਣੇ ਕਹਿੰਦੇ ਨੇ, ਇੱਕ ਸ਼ੇਰ 100 ਗਿੱਦੜਾਂ ਤੋਂ ਭਾਰਾ ਹੁੰਦਾ ਏ। ਇੱਕ ਮੁਸਲਮਾਨ 100 ਕਾਫਰਾਂ ਨੂੰ ਵੀ ਅੱਗੇ ਲਾ ਲੈਂਦਾ ਏ। ਅੱਜ ਵੀ ਉਹ ਹਿੰਦੂ ਪਾਕਿਸਤਾਨ ਤੇ ਹਮਲਾ ਕਰਨ ਦੀ ਸੋਚ ਰੱਖਦਾ ਏ, ਪਰ ਉਹ ਇਹ ਵੀ ਸੋਚ ਲਵੇ ਅੱਜ ਵੀ ਅਜ਼ੀਜ਼ ਭੱਟੀ ਜ਼ਿੰਦਾ ਏ। ਸਾਡੀ ਫੌਜ ਦਾ ਹਰ ਸਿਪਾਹੀ ਅਜ਼ੀਜ਼ ਭੱਟੀ ਏ। ਸਾਨੂੰ ਆਪਣੀ ਫੌਜ ਤੇ ਮਾਣ ਏ। ਸਾਡੀ ਫੌਜ ਸਾਡੇ ਦੇਸ਼ ਦੀ ਪਹਿਚਾਣ ਏ। ਇਸ ਤੋਂ ਅੱਗੇ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਦੁਸ਼ਮਣ ਯਾਦ ਰੱਖੇ ਅੱਜ ਵੀ 25 ਲੱਖ ਹਜ਼ਾਰਾਂ। ਕਦੀ ਨਾ ਟੱਪਣ ਦੇਣ ਤੂੰ ਸਾਨੂੰ ਆਪਣੀਆਂ ਯਾਰ ਦੀਵਾਰਾਂ। ਚਾਜ ਗੱਲ ਤੇ ਯਾਦ ਤੂੰ ਸਾਨੂੰ ਅਭਿਨੰਦਨ ਸਿਆਇਆ। ਜਹਾਜ਼ੋ ਦਾ ਜੀ ਟੋਟੇ ਕਰਕੇ ਥੱਲੇ ਕਿਵੇਂ ਵਗਾਇਆ। ਸਾਨੂੰ ਧਮਕੀ ਦੇਵਨ ਵਾਲਾ ਗਲਮੇ ਆਪਣੇ ਝਾਕੇ। ਦੱਸਿਆ ਅਭਿਨੰਦਨ ਨੇ ਸੀ ਕਿ ਤੂੰ ਸਾਨੂੰ ਜਾ ਕੇ। ਕੋਈ ਵੀ ਅਭਿਨੰਦਨ ਹੁਣ ਨਾ ਜਹਾਜ਼ ਲੈ ਕੇ ਆਵੇ। ਹੁਣ ਤਾਂ ਅਸਾਂ ਚਾਹ ਨਹੀਂ ਦੇਣੀ, ਐਵੇਂ ਨਾ ਪਛਤਾਵੇ। ਪਾਣੀ ਜੇ ਬੰਦ ਕਰੋਗੇ ਸਾਡੇ ਤੋੜ ਦਿਆਂਗੇ ਡੈਮ। ਖਬਰੇ ਕਿਹੜਾ ਦਿਲ ਵਿੱਚ ਵੜਿਆ ਤੁਸਾਂ ਦੇ ਕੰਜਰੋ ਵੈਮ। ਇੱਕ ਸਿਪਾਹੀ ਸਾਡਾ ਹੋਣਾ ਫੌਜ ਸਾਰੀ ਤੋਂ ਭਾਰਾ। ਲਾਉਣਾ ਉਸ ਮੈਦਾਨ 'ਚ ਆ ਕੇ ਸਜਣੋ ਹੈਦਰੀ ਨਾਰਾ। ਕੰਬ ਜਾਵੇਗੀ ਪੈਰਾਂ ਥੱਲੇ ਧਰਤੀ ਫੇਰ ਨਾ ਕਹਿਣਾ। ਧਰਤੀ ਤੋਂ ਕੁਰਬਾਨ ਜੀ ਹੋਣਾ ਸਾਡੇ ਗੱਲ ਦਾ ਗਹਿਣਾ। ਸ਼ਹਾਦਤ ਵਰਗਾ ਉੱਚਾ ਰੁਤਬਾ ਮਾਰ ਕੇ ਪਾਵਾਂਗੇ। ਪਰ ਤੁਹਾਡੀਆਂ 7 ਨਸਲਾਂ ਨੂੰ ਦੱਸ ਕੇ ਜਾਵਾਂਗੇ। ਪਰ ਤੁਹਾਡੀਆਂ 7 ਨਸਲਾਂ ਨੂੰ ਦੱਸ ਕੇ ਜਾਵਾਂਗੇ। ਮੇਰੇ ਸੱਜਣੋਂ, ਅੱਲਾ ਦੇ ਕੁਰਾਨ ਦਾ ਵਾਅਦਾ ਏ ਭਈ ਸ਼ਹੀਦ ਕਦੀ ਨਹੀਂ ਮਰਦੇ, ਉਹ ਜ਼ਿੰਦਾ ਹੁੰਦੇ ਨੇ। ਮੁਸਲਮਾਨ ਦਾ ਇੱਕ ਇੱਕ ਬੱਚਾ ਸ਼ਹਾਦਤ ਦਾ ਤਲਬਗਾਰ ਏ। ਤੁਸੀਂ ਮਰੇ ਤੇ ਤੁਹਾਡੀ ਸੁਆਹ ਗੰਗਾ ਜਲ ਵਿੱਚ ਹੀ ਜਾਵੇਗੀ। ਸੜਨਾ ਤੁਹਾਡਾ ਮੁਕੱਦਰ ਏ। ਭਾਵੇਂ ਕਿਸੇ ਮੜੀ ਤੇ ਸੜੋ ਤੇ ਭਾਵੇਂ ਜਹੰਨਮ ਦੀ ਅੱਗ ਵਿੱਚ। ਮੁਸਲਮਾਨ ਸ਼ਹੀਦ ਹੋ ਕੇ ਜੰਨਤ ਵਿੱਚ ਜਾਂਦਾ ਏ। ਇਹ ਅੱਲਾ ਦਾ ਵਾਅਦਾ ਏ। ਇਸਲਾਮ ਹਮੇਸ਼ਾ ਜ਼ਿੰਦਾ ਰਹੇਗਾ। ਮੁਸਲਮਾਨ ਸ਼ਹੀਦ ਹੋ ਕੇ ਜ਼ਿੰਦਾ ਰਹੇਗਾ। ਪਾਕਿਸਤਾਨ ਕਾਇਮ ਹੋਣ ਲਈ ਬਣਿਆ ਏ। इंशाल्लाह क़यामत तक कायमो दायम रहेगा। पाकिस्तान जिंदाबाद, पाक फौज जिंदाबाद, पाक फौज जिंदाबाद। मेरे सजणों, बेलियो ते बुजुर्गो, ये सी साडी अज दी दास्तान। चंगी गल नूं शेयर करना भी सदका जारिया हुंदा है। अपने सजना बेलियां नूं ये दास्तान जरूर शेयर करो। साडे चैनल नूं सबसक्राइब करो ते इहदे नाल ही GS स्टूडियो वालों शायर नज़ीर सुल्तानी, रिकॉर्डिस्ट लाला जी ते लोक दास्तानां दे बादशाह सादक भट्टी बाग मोड़ वाले नूं इजाजत दिओ। असीं फेर किसी नवीं दास्तान नाल दोबारा हाज़र होवांगे। उदों तक रब राखा, रब राखा, रब राखा।